ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਜਨਵਰੀ 6 ਦਾ ਇੱਕ ਕੈਲੀਫੋਰਨੀਆ ਦਾ ਪਾਰਟਿਸਪੈਂਟ ਉਸ ਨੂੰ FBI ਨੇ ਅੱਜ ਅਰੈਸਟ ਕਰ ਲਿਆ ਹੈਗਾ। ਲਾਸ ਐਂਜਲਸ ਤੋਂ ਖਬਰ ਆ ਰਹੀ ਆ, ਐਰਿਕ ਕ੍ਰਿਸਟੀ 56 ਸਾਲਾਂ ਦਾ, ਉਸ ਨੂੰ ਸ਼ਰਮਨ ਓਕਸ ਦੀ ਨੇਬਰਹੁੱਡ ਜੋ ਸੈਨ ਫਰਨੈਂਡੋ ਵੈਲੀ ਦੇ ਵਿੱਚ ਆ, ਉੱਥੋਂ ਅਰੈਸਟ ਕੀਤਾ ਗਿਆ। ਲੌਰਾ ਐਮਿਲਰ ਇੱਕ FBI ਦੀ ਸਪੋਕਸ ਪਰਸਨ ਹੈਗੀ ਆ, ਉਹਨਾਂ ਜੀ। ਨੇ ਇਹ ਦੱਸਿਆ, ਕਹਿੰਦੇ ਪਹਿਲਾਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਅਰੈਸਟ ਹੋਣ ਤੋਂ, ਪਰ 3 ਘੰਟੇ ਦੀਆਂ ਨੈਗੋਸ਼ੀਏਸ਼ਨਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ। ਵੀਡੀਓ ਤੇ ਫੋਟੋਗ੍ਰਾਫੀ ਜਿਸ ਟਾਈਮ ਦੇ ਉੱਤੇ ਇੰਸਰੈਕਸ਼ਨ ਹੋਈ ਸੀ, ਉਦੋਂ ਪਤਾ ਚੱਲਿਆ ਉਸ ਟਾਈਮ ਦੇ ਉੱਤੇ ਕ੍ਰਿਸਟੀ ਕੈਪੀਟਲ ਦੇ ਵਿੱਚ ਉਸਨੇ ਆਪਣੇ ਆਪ ਨੂੰ ਰੇਨਬੋ ਫਲੈਗ ਦੇ ਨਾਲ ਰੈਪ ਕੀਤਾ ਹੋਇਆ ਸੀ, ਤਾਂ ਇੱਕ ਹੈਮਰ ਜਿਹੜਾ ਥੋੜਾ ਆ ਉਸ ਦੀ ਬੈਲਟ ਦੇ ਨਾਲ ਬੰਨਿਆ ਹੋਇਆ ਸੀਗਾ। ਤੇ ਇਸ ਇੱਕ ਵੀਡੀਓ ਦੇ ਵਿੱਚ ਇਹ ਵੀ ਉਸ ਨੂੰ ਫੜਿਆ ਗਿਆ ਜਦੋਂ ਉਹ ਚਲਾ ਚਲਾ ਕੇ ਕਹਿ ਰਿਹਾ ਸੀ ਵੀ ਇਹ ਸਾਡੀ ਰਾਜਧਾਨੀ ਹੈਗੀ ਆ। ਕ੍ਰਿਸਟੀ ਦਾ ਅਰੈਸਟ ਥਰਸਡੇ ਨੂੰ ਆਇਆ, ਸੇਮ ਡੇ ਜਦੋਂ ਹਾਊਸ ਦੀ ਜਨਵਰੀ 6 ਦੀ ਕਮੇਟੀ ਨੇ ਫਾਈਨਲ ਰਿਪੋਰਟ ਜਾਰੀ ਕੀਤੀ ਆ। 18 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਈ ਡੋਨਲਡ ਟਰੰਪ ਕ੍ਰਿਮੀਨਲੀ ਅੰਗੇਜਡ ਸੀਗੇ ਮਲਟੀ ਪਾਰਟਸ ਕੌਨਸਪੀਰੇਸੀ ਦੇ ਵਿੱਚ। ਸੋ ਕ੍ਰਿਸਟੀ ਤੇ ਉੱਤੇ ਫੈਡਰਲ ਚਾਰजेस ਲਾਏ ਗਏ ਆ, ਐਂਟਰਿੰਗ ਤੇ ਰਿਮੇਨਿੰਗ ਇਨ ਰੀਸਟ੍ਰਿਕਟਡ ਬਿਲਡਿੰਗ ਔਰ ਗਰਾਊਂਡਸ ਤੇ ਵਿਦ ਜਿਹੜਾ ਡੈਡਲੀ ਵੈਪਨ, ਤੇ ਉਸ ਦਾ ਡਿਸਆਰਡਰਲੀ ਤੇ ਡਿਸਰਪਟਿਵ ਕੰਡਕਟ ਜੋ ਸੀ, ਇੱਕ ਰੀਸਟ੍ਰਿਕਟਡ ਬਿਲਡਿੰਗ ਆ ਜਿੱਥੇ ਹਰ ਕੋਈ ਨਹੀਂ ਜਾ ਸਕਦਾ, ਤੇ ਉਸ ਦੀ ਗਰਾਊਂਡ ਦੇ ਉੱਤੇ ਡੈਡਲੀ ਵੈਪਨ ਦੇ ਨਾਲ ਉਸ ਦੇ ਸਬੰਧ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ। ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਜਨਵਰੀ 6 ਦਾ ਇੱਕ ਕੈਲੀਫੋਰਨੀਆ ਦਾ ਪਾਰਟਿਸਪੈਂਟ ਉਸ ਨੂੰ FBI ਨੇ ਅੱਜ ਅਰੈਸਟ ਕਰ ਲਿਆ ਹੈਗਾ। ਲਾਸ ਐਂਜਲਸ ਤੋਂ ਖਬਰ ਆ ਰਹੀ ਆ, ਐਰਿਕ ਕ੍ਰਿਸਟੀ 56 ਸਾਲਾਂ ਦਾ, ਉਸ ਨੂੰ ਸ਼ਰਮਨ ਓਕਸ ਦੀ ਨੇਬਰਹੁੱਡ ਜੋ ਸੈਨ ਫਰਨੈਂਡੋ ਵੈਲੀ ਦੇ ਵਿੱਚ ਆ, ਉੱਥੋਂ ਅਰੈਸਟ ਕੀਤਾ ਗਿਆ। ਲੌਰਾ ਐਮਿਲਰ ਇੱਕ FBI ਦੀ ਸਪੋਕਸ ਪਰਸਨ ਹੈਗੀ ਆ, ਉਹਨਾਂ ਜੀ। ਨੇ ਇਹ ਦੱਸਿਆ, ਕਹਿੰਦੇ ਪਹਿਲਾਂ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਸੀ ਅਰੈਸਟ ਹੋਣ ਤੋਂ, ਪਰ 3 ਘੰਟੇ ਦੀਆਂ ਨੈਗੋਸ਼ੀਏਸ਼ਨਸ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ। ਵੀਡੀਓ ਤੇ ਫੋਟੋਗ੍ਰਾਫੀ ਜਿਸ ਟਾਈਮ ਦੇ ਉੱਤੇ ਇੰਸਰੈਕਸ਼ਨ ਹੋਈ ਸੀ, ਉਦੋਂ ਪਤਾ ਚੱਲਿਆ ਉਸ ਟਾਈਮ ਦੇ ਉੱਤੇ ਕ੍ਰਿਸਟੀ ਕੈਪੀਟਲ ਦੇ ਵਿੱਚ ਉਸਨੇ ਆਪਣੇ ਆਪ ਨੂੰ ਰੇਨਬੋ ਫਲੈਗ ਦੇ ਨਾਲ ਰੈਪ ਕੀਤਾ ਹੋਇਆ ਸੀ, ਤਾਂ ਇੱਕ ਹੈਮਰ ਜਿਹੜਾ ਥੋੜਾ ਆ ਉਸ ਦੀ ਬੈਲਟ ਦੇ ਨਾਲ ਬੰਨਿਆ ਹੋਇਆ ਸੀਗਾ। ਤੇ ਇਸ ਇੱਕ ਵੀਡੀਓ ਦੇ ਵਿੱਚ ਇਹ ਵੀ ਉਸ ਨੂੰ ਫੜਿਆ ਗਿਆ ਜਦੋਂ ਉਹ ਚਲਾ ਚਲਾ ਕੇ ਕਹਿ ਰਿਹਾ ਸੀ ਵੀ ਇਹ ਸਾਡੀ ਰਾਜਧਾਨੀ ਹੈਗੀ ਆ। ਕ੍ਰਿਸਟੀ ਦਾ ਅਰੈਸਟ ਥਰਸਡੇ ਨੂੰ ਆਇਆ, ਸੇਮ ਡੇ ਜਦੋਂ ਹਾਊਸ ਦੀ ਜਨਵਰੀ 6 ਦੀ ਕਮੇਟੀ ਨੇ ਫਾਈਨਲ ਰਿਪੋਰਟ ਜਾਰੀ ਕੀਤੀ ਆ। 18 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਈ ਡੋਨਲਡ ਟਰੰਪ ਕ੍ਰਿਮੀਨਲੀ ਅੰਗੇਜਡ ਸੀਗੇ ਮਲਟੀ ਪਾਰਟਸ ਕੌਨਸਪੀਰੇਸੀ ਦੇ ਵਿੱਚ। ਸੋ ਕ੍ਰਿਸਟੀ ਤੇ ਉੱਤੇ ਫੈਡਰਲ ਚਾਰजेस ਲਾਏ ਗਏ ਆ, ਐਂਟਰਿੰਗ ਤੇ ਰਿਮੇਨਿੰਗ ਇਨ ਰੀਸਟ੍ਰਿਕਟਡ ਬਿਲਡਿੰਗ ਔਰ ਗਰਾਊਂਡਸ ਤੇ ਵਿਦ ਜਿਹੜਾ ਡੈਡਲੀ ਵੈਪਨ, ਤੇ ਉਸ ਦਾ ਡਿਸਆਰਡਰਲੀ ਤੇ ਡਿਸਰਪਟਿਵ ਕੰਡਕਟ ਜੋ ਸੀ, ਇੱਕ ਰੀਸਟ੍ਰਿਕਟਡ ਬਿਲਡਿੰਗ ਆ ਜਿੱਥੇ ਹਰ ਕੋਈ ਨਹੀਂ ਜਾ ਸਕਦਾ, ਤੇ ਉਸ ਦੀ ਗਰਾਊਂਡ ਦੇ ਉੱਤੇ ਡੈਡਲੀ ਵੈਪਨ ਦੇ ਨਾਲ ਉਸ ਦੇ ਸਬੰਧ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ।